अस्सलाम वालेकुम सज्जनों तो बेलियो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਮਾਸ਼ਾਅੱਲਾ। ਤੇ ਜੀ ਅੱਜ ਅਸੀਂ ਕੁਝ ਅਪਡੇਟ ਦੇਣ ਲੱਗੇ ਢੱਕੀ ਭਾਈ ਉਰਫ ਸਾਧੂ ਰਹਿਮਾਨ ਦੇ ਹਵਾਲੇ ਨਾਲ। ਤੇ ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਜਨਾਬ। ਉਹਨਾਂ ਦੇ ਵਕੀਲ ਸਾਡੇ ਫਿਆਜ਼ ਰਾਮੇ ਸਾਹਿਬ ਬਹੁਤ ਅੱਛੇ ਦੋਸਤ ਨੇ। 2000 ਇੱਕ ਦਫਾ ਕੇਸ ਚੱਲਿਆ ਸੀ ਤੇ ਉਹਦੇ ਦਰਮਿਆਨ ਉਦੋਂ ਜਿਹੜਾ ਨਾ ਉਹਨਾਂ ਦੇ ਨਾਲ ਮੈਂ ਹੋਣਾ ਸੀਗਾ 2000 ਕਰਾਚੀ ਵਾਲਾ ਕੇਸ। ਮੈਂ ਤੁਹਾਨੂੰ ਇੱਕ ਦਫਾ ਰਿਮਾਈਂਡ ਕਰਵਾ ਦਾਂ ਤੇ ਸਾਡੀ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ। ਤੇ ਢੱਕੀ ਬਾਈ ਉਰਫ ਸਾਧੂ ਰਹਿਮਾਨ ਦੇ ਹਵਾਲੇ ਨਾਲ ਬੜੀ ਅਪਡੇਟ ਤੁਹਾਨੂੰ ਦੇਣ ਲੱਗੇ ਕਿ ਕਿਦੋਂ ਜਿਹੜਾ ਉਹ ਜੇਲ੍ਹ ਤੋਂ ਛੁੱਟਦੇ ਪਏ ਨੇ। ਇਨਸ਼ਾਅੱਲਾ ਅੱਗੇ ਵਧਦੇ ਆ। ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਚੈਨਲ नासिर अमीन व्लॉग ਨੂੰ ਜਿਹੜਾ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਜਨਾਬ। ਢੇਰ ਸਾਰਾ ਢੱਕੀ ਬਾਈ ਦੀ ਜਿੰਨੀ ਵੀ ਫੈਮਿਲੀ ਹੈਗੀ, ਜਿੰਨੀ ਵੀ ਉਹਦੀ ਆਡੀਅנס ਹੈ, ਚੜ੍ਹਦੇ ਪੰਜਾਬ ਲਹਿੰਦੇ ਪੰਜਾਬ ਇੰਟਰਨੈਸ਼ਨਲ, ਸਾਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਜਨਾਬ। ਗੱਲ ਇਹ ਹੈ ਕਿ ਇਨਸ਼ਾਅੱਲਾ ਢੱਕੀ ਬਾਈ ਬਹੁਤ ਜਲਦ ਜਿਹੜੇ ਜੇਲ੍ਹ ਦੀਆਂ ਸਲਾਖਾਂ ਤੋਂ ਬਾਹਰ ਆਉਣ ਵਾਲੇ ਨੇ। ਅਸੀਂ ਅੱਗੇ ਵੀ ਉਹਨਾਂ ਵਾਸਤੇ ਇੱਕ ਦੋ ਵੀਡੀਓ ਸਪੋਰਟਿੰਗ ਬਣਾਈਆਂ ਸੀਗੀਆਂ, ਲੇਕਿਨ ਉਦੋਂ ਕੁਛ ਇਹ ਸੀਗਾ ਕਿ ਸ਼ਾਇਦ ਕਿਸੇ ਨੂੰ ਚੰਗੀਆਂ ਲੱਗੀਆਂ ਹਨ। ਉਦੋਂ ਸਿਰਫ ਸਮਝਾਉਣ ਦੀ ਖਾਤਰ ਕਰੇ ਹੁੰਦਾ ਸੀ ਕਿ ਸਾਧੂ ਰਹਿਮਾਨ ਭਾਈ ਢੱਕੀ ਬਾਈ ਛੱਡ ਦਿਓ, ਜਿਹੜੇ ਜਿੱਥੇ ਲੱਗੇ ਪਏ ਨੇ ਆਪਣੀ ਫੈਮਿਲੀ ਵਲੌਗਿੰਗ ਕਰੋ, ਆਪਣੀ ਟਰੈਵਲਿੰਗ ਵਲੌਗਿੰਗ ਕਰੋ, ਅੱਛੀ ਕਰੋ। ਬਾਕੀ ਇਹ ਆ ਗਿਆ ਕਿ ਵਕਤ ਜਿਵੇਂ ਗੁਜ਼ਰਦਾ ਹੈ ਹਰ ਚੀਜ਼ਾਂ ਜਿਹੜੀਆਂ ਵਾਜ਼ੇ ਹੁੰਦੀਆਂ ਜਾਂਦੀਆਂ ਨੇ। ਹੁਣ ਇਹ ਹੋਇਆ ਕਿ ਉਹ ਪਕੜੇ ਗਏ, ਉਹ ਜੇਲ੍ਹ ਦੀਆਂ ਸੁਰਾਖਾਂ ਦੇ ਪਿੱਛੇ ਗਏ। ਉਹਨਾਂ ਕੋਲੋਂ 10 ਕਰੋੜ ਰੁਪਇਆ ਮੁਖਤਲਿਫ ਲੋਕਾਂ ਨੇ ਜਿਹੜਾ ਉਹਨਾਂ ਨੂੰ ਚੱਕਰ ਦੇ ਕੇ ਉਹਨਾਂ ਨੂੰ ਬਲੈਕਮੇਲਿੰਗ ਦੇ ਜ਼ਰੀਏ ਉਹਨਾਂ ਕੋਲ ਲਿਆ। ਤੇ ਜਿਹੜਾ ਉਹਨਾਂ ਕੋਲ ਕੰਮ ਹੋਇਆ ਉਹ ਵੀ ਕੁਝ ਗਲਤ ਹੋਇਆ ਕਿ ਕੁਝ ਉਹ ਜੂਏ ਦੀਆਂ ਐਪਾਂ ਵਿੱਚ ਇਨਵੋਲਵ ਨਿਕਲੇ। ਠੀਕ ਆ, ਉਹਨਾਂ ਦੀ ਆਪਣੀ ਗਲਤੀ ਦੀ ਖਾਤਰ ਉਹਨਾਂ ਨੂੰ ਸਜ਼ਾ ਜਿਹੜੀ ਸੀ ਹੋਣੀ ਚਾਹੀਦੀ ਸੀ, ਲੇਕਿਨ ਉਹਨਾਂ ਨੂੰ ਬੇਜਾ ਇਲਜ਼ਾਮ ਲਗਾ ਕੇ ਸਾਰਾ ਕੁਝ ਕਰਕੇ 10 ਕਰੋੜ ਰੁਪਇਆ ਜਿਹੜਾ ਉਹਨਾਂ ਕੋਲੋਂ ਵਸੂਲ ਕੀਤਾ। ਮੁਖਤਲਿਫ ਅਫਸਰਾਨ ਜਿਹੜੇ ਸੀਗੇ ਉਹਨਾਂ ਨੇ ਵਸੂਲ ਕਰਕੇ ਤੇ ਉਹ ਵੀ ਹੁਣ ਜਿਹੜਾ ਨਾ ਇਸ ਜ਼ੁਮਰੇ 'ਚ ਆ ਗਏ ਕਿ ਉਹ ਪਕੜੇ ਗਏ ਨੇ। ਉਹ ਵੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਚਲੇ ਗਏ, ਆਪਣੀਆਂ ਨੌਕਰੀਆਂ ਤੋਂ ਵੀ ਗਏ, ਆਪਣੀਆਂ ਸਾਰੀਆਂ ਚੀਜ਼ਾਂ ਤੋਂ ਗਏ। ਅਗਰ ਇਹੀ ਚੀਜ਼ ਇੱਕ ਅੱਛੇ ਤਰੀਕੇ ਨਾਲ ਕੀਤੀਆਂ ਜਾਂਦੀਆਂ, ਢੱਕੀ ਨੂੰ ਢੱਕੀ ਦੀ ਜਗ੍ਹਾ ਤੇ ਸਜ਼ਾ ਦਿੱਤੀ ਜਾਂਦੀ, ਕਾਨੂੰਨ ਨੂੰ ਫਾਲੋ ਅਪ ਕੀਤਾ ਜਾਂਦਾ ਤੇ ਸ਼ਾਇਦ ਸਾਰੀਆਂ ਚੀਜ਼ਾਂ ਨਾ ਹੁੰਦੀਆਂ। ਕਾਨੂੰਨ ਨੂੰ ਫਾਲੋ ਅਪ ਕਰਨ ਦੀ ਬਜਾਏ ਢੱਕੀ ਨੂੰ ਬੇਜਾ ਬਲੈਕਮੇਲ ਕਰਕੇ ਉਹਦੇ ਕੋਲ ਜਿਹਨਾਂ ਲੋਕਾਂ ਨੇ ਉਹਨੂੰ ਕਹਿੰਦੇ ਵੀ ਅਸੀਂ ਤੈਨੂੰ ਛਡਾ ਦਾਂਗੇ ਜਾਂ ਤੈਨੂੰ ਮਜ਼ੀਦ ਫਸਾ ਦਾਂਗੇ, ਇਹਨਾਂ ਚੱਕਰਾਂ 'ਚ ਉਹਦੇ ਕੋਲ 10 ਕਰੋੜ ਤੱਕ ਦੀ ਜਿਹੜੀ ਪੇਮੈਂਟ ਸੀ, ਉਹਦੀ ਜਿਹੜੀ ਬੇਗਮ ਸੀ, ਉਹਦੀ ਜਿਹੜੀ ਮਾਂ ਸੀ, ਉਹਨਾਂ ਕੋਲ ਵਸੂਲ ਕੀਤੀ। ਸਾਧੂ ਰਹਿਮਾਨ ਦੀ ਉਹ YouTube ਦੀ ਕਮਾਈ ਸੀ, ਸਾਰੀਆਂ ਚੀਜ਼ਾਂ ਉਹਨਾਂ ਕੋਲ ਲੈ ਕੇ ਉਹਨੂੰ ਬਲੈਕਮੇਲ ਕਰਦੇ ਰਹੇ। ਫਿਰ ਅਫਸਰਾਂ ਨੇ ਆਪਣੀਆਂ ਅੱਟੀਆਂ ਸੱਟੀਆਂ ਲਾ ਕੇ ਸਾਰਾ ਕੁਝ ਹਾਸਲ ਕੀਤਾ। ਤੇ ਜਨਾਬ ਇਸ ਟਾਈਮ ਉਹ ਨੈਬ ਨੇ ਹੀ ਉਹਨਾਂ ਨੂੰ ਪਕੜਨਾ, ਨੈਬ ਦੇ ਬੰਦਿਆਂ ਨੇ ਹੀ ਜਿਹੜਾ ਨਾ ਉਹਨਾਂ ਨੂੰ ਪਕੜ ਲਿਆ। ਵਜ਼ੀਰੇ ਹਿਰਾਸਤ ਨੇ ਇਨਵੈਸਟੀਗੇਸ਼ਨ ਕੀਤੀ ਹੈ, ਸਾਰਾ ਕੁਝ ਕੀਤਾ ਹੈ। ਉਹਨਾਂ ਦੇ ਅਸਤੀਫੇ ਵੀ ਜਿਹੜੇ ਜਮ੍ਹਾਂ ਹੋ ਗਏ ਸੀ। ਲਾਸਟ ਟਾਈਮ ਯਾਸਿਰ ਸ਼ਾਮੀ ਵੀ ਇਹੀ ਗੱਲ ਕਰਦਾ ਪਿਆ ਸੀਗਾ ਕਿ ਉਹਨਾਂ ਦੇ ਅਸਤੀਫੇ ਤਕਰੀਬਨ ਜਮ੍ਹਾਂ ਹੋ ਗਏ ਨੇ। ਜਿੰਨੇ ਵੀ ਵੱਡੇ ਲੋਕ ਸੀ NCCI ਦੇ, ਉਹ ਸਾਰੇ ਪਕੜੇ ਗਏ ਤੇ ਇਸ ਟਾਈਮ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੀ। ਰਾਤੋਂ ਰਾਤ ਅਮੀਰ ਬਣਨ ਦੇ ਚੱਕਰਾਂ ਦੇ ਵਿੱਚ ਜਿਹੜਾ ਨਾ ਉਹ ਆਪਣੀ ਜੌਬ ਤੋਂ ਵੀ ਗਏ, ਸਾਰੀਆਂ ਚੀਜ਼ਾਂ ਤੋਂ ਗਏ। ਸੋ ਇਹ ਨਹੀਂ ਹੋਣਾ ਚਾਹੀਦਾ। ਢੱਕੀ ਬਾਈ ਜਾਂ ਦੂਸਰੇ ਲੋਕ ਨੇ ਹਮੇਸ਼ਾ ਪੋਜ਼ਿਟਿਵ ਅੱਛਾ ਜਿਹੜਾ ਨਾ ਪੈਗਾਮ ਦੇਣਾ ਚਾਹੀਦਾ ਸਾਰੇ ਲੋਕਾਂ ਨੂੰ। ਹੁਣ ਦੂਸਰੀ ਗੱਲ ਆ ਜਾਂਦੀ ਹੈ ਸਾਧੂ ਰਹਿਮਾਨ ਭਾਈ। ਇਨਸ਼ਾਅੱਲਾ ਛੋਟੇ ਮੋਟੇ ਜੇ ਕਾਨੂੰਨੀ ਚੀਜ਼ਾਂ ਚੱਲਦੀਆਂ ਪਈਆਂ ਨੇ, ਸਾਰਾ ਕੁਝ ਚੱਲਦਾ ਪਿਆ ਹੈ, ਸਹੀ ਹੈ। ਸਾਰੀਆਂ ਚੀਜ਼ਾਂ ਮਜ਼ੀਦ ਅੱਗੇ ਆ ਜਾਂਦੀਆਂ ਨੇ। ਤੇ ਫਿਆਜ਼ ਰਾਮੇ ਜਿਹੜੇ ਕਿ ਉਹਨਾਂ ਦੇ ਵਕੀਲ ਨੇ, ਮੁਸ਼ਕਲ ਟਾਈਮ ਦੇ ਵਿੱਚ ਖੜੇ ਹੋਣ ਵਾਲੇ ਵਕੀਲ ਫਿਆਜ਼ ਰਾਮੇ, ਤੁਹਾਡੀ ਬਹਾਦਰੀ ਨੂੰ, ਤੁਹਾਡੀਆਂ ਸਾਰੀ ਚੀਜ਼ਾਂ ਨੂੰ ਅਸੀਂ ਸਲੂਟ ਪੇਸ਼ ਕਰਦੇ ਹਾਂ। ਤੇ ਸਾਧੂ ਰਹਿਮਾਨ ਉਰਫ ਢੱਕੀ ਬਾਈ ਜਿਹੜਾ ਨਾ ਉਹ ਬਹੁਤ ਜਲਦ ਜਿਹੜਾ ਨਾ ਜੇਲ੍ਹ ਦੀਆਂ ਸਲਾਖਾਂ 'ਚੋਂ ਛੁੱਟਣ ਵਾਲੇ ਨੇ। ਇਹ ਬਹੁਤ ਵੱਡੀ ਖੁਸ਼ਖਬਰੀ ਹੈਗੀ ਉਹਨਾਂ ਦੀ ਆਡੀਅנס ਵਾਸਤੇ ਤੇ ਸਾਰੇ ਲੋਕਾਂ ਵਾਸਤੇ। ਉਹ ਚਾਹੇ ਜਿਹੜਾ ਪਾਕਿਸਤਾਨ ਤੋਂ ਬਾਹਰ ਨੇ, ਪਾਕਿਸਤਾਨ ਦੇ ਅੰਦਰ ਨੇ, ਤੇ ਇੰਡੀਆ ਤੋਂ, UK ਤੋਂ, ਇੰਗਲੈਂਡ, ਫਰਾਂਸ, ਜਰਮਨੀ, ਦੁਬਈ, ਇਸ ਪਾਸੇ ਉਹਨਾਂ ਦੀ ਆਡੀਅנס ਬਹੁਤ ਜ਼ਿਆਦਾ ਹੈ। ਉਹਨਾਂ ਸਾਰਿਆਂ ਵਾਸਤੇ ਸਭ ਤੋਂ ਵੱਡੀ ਖੁਸ਼ੀ ਦੀ ਅਪਡੇਟ ਇਹ ਹੈਗੀ ਆ ਕਿ ਉਹ ਇਨਸ਼ਾਅੱਲਾ ਬਹੁਤ ਜਲਦ ਜਿਹੜੀਆਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਤਮਾਮ ਚੀਜ਼ਾਂ ਸੋਲਵ ਹੋਣ ਤੋਂ ਬਾਵਜੂਦ ਆ ਜਾਣਗੇ ਹਫ਼ਤੇ 10 ਦਿਨ ਦੇ ਅੰਦਰ। ਤੇ ਇਨਸ਼ਾਅੱਲਾ ਉਹ ਉਮੀਦ ਬੜੀ ਆ ਕਿ ਸਾਡੇ ਨੌਜਵਾਨ ਲੋਕਾਂ ਨੂੰ ਅੱਛਾ ਪੈਗਾਮ ਦੇਣਗੇ ਕਿ ਜੂਏ ਸ਼ੂਏ ਦੀਆਂ ਜਿਹੜੀਆਂ ਐਪਾਂ
ਇਹਨਾਂ ਨੂੰ ਇਸਤੇਮਾਲ ਨਹੀਂ ਕਰਨਾ। ਬਾਕੀ ਸਾਡੇ ਜਿੰਨੇ ਵੀ ਹਕੂਮਤੀ ਇਦਾਰੇ ਨੇ, ਜਿੰਨੇ ਵੀ ਲੋਕ ਨੇ, ਉਹ ਕਹਿੰਦੇ ਕੰਮ ਕਰੋ, ਅੱਛਾ ਕਰੋ, ਫੈਮਿਲੀ ਵਲੋਗਿੰਗ ਕਰੋ, ਡੇਲੀ ਕਰੋ, ਜਿਹੜੀ ਮਰਜ਼ੀ ਕਰੋ, ਲੇਕਿਨ ਕੋਈ ਵੀ ਦੂਸਰੇ ਬੁਰੇ ਕੰਮ ਦੇ ਪਿੱਛੇ ਨਹੀਂ ਜਾਣਾ। ਇਹ ਸਾਡਾ ਇਸਲਾਮ ਵੀ ਕਹਿੰਦਾ ਹੈ, ਇਹ ਸਾਡੀ ਜਿਹੜੇ ਸਾਡੇ ਰਿਆਸਤੀ ਇਦਾਰੇ ਨੇ ਉਹ ਵੀ ਕਹਿੰਦੇ ਨੇ। ਤਾਂ ਸੋ ਸਾਨੂੰ ਉਹ ਕੰਮ ਕਰਨਾ ਚਾਹੀਦਾ ਜਿਹੜੇ ਸਾਡੇ ਰਿਆਸਤੀ ਇਦਾਰੇ ਕਹਿੰਦੇ ਨੇ, ਤੇ ਉਹਨਾਂ ਚੀਜ਼ਾਂ ਦੇ ਉੱਤੇ ਅਮਲ ਪੈਰਾ ਕਰਦੇ ਹੋਏ ਤੇ ਮੰਨੋ ਆਏ ਨੂੰ ਉਹਨਾਂ ਨੂੰ ਮੰਨਦੇ ਹੋਏ ਉਸ ਕਾਨੂੰਨ ਦੇ ਉੱਤੇ ਜਿਹੜਾ ਨਾ ਅਮਲ ਕਰਦੇ ਹੋਏ ਉਹਨਾਂ ਤੇ ਚੱਲਣਾ ਚਾਹੀਦਾ ਹੈ, ਕਿਉਂਕਿ ਕਾਨੂੰਨ ਹੀ ਹੁੰਦਾ ਹੈ। ਤੇ ਸੋ ਅਸੀਂ ਆਪਣੇ ਪਾਕਿਸਤਾਨ ਨੂੰ ਅੱਗੇ ਲੈ ਕੇ ਜਾਣਾ ਹੈ, ਸਾਰੀਆਂ ਚੀਜ਼ਾਂ ਨੂੰ ਅੱਗੇ ਲੈ ਕੇ ਜਾਣਾ ਹੈ। ਤੇ ਸੋ ਢੱਕੀ ਬਾਈ ਉਮੀਦ ਬੜੀ ਆ ਕਿ ਤੁਸੀਂ ਆ ਕੇ ਇੱਕ ਅੱਛਾ ਤੇ ਪੋਜ਼ਿਟਿਵ ਰਿਸਪੌਂਸ ਦੇਣਗੇ। ਤੇ ਜਿੰਨੇ ਵੀ ਤੁਹਾਡੇ ਇੱਕ ਬੰਦੇ ਜਾਣ ਨਾਲ ਹੋਰ 10 ਬੰਦੇ ਬੇਨਕਾਬ ਹੋਏ ਨੇ, ਇਹੀ ਸਭ ਤੋਂ ਵੱਡੀ ਕਾਮਯਾਬੀ ਹੈਗੀ ਆ। ਇਸੇ ਦੁਆ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ, ਤੇ ਚੈਨਲ ਨੂੰ ਲਾਈਕ ਸਬਸਕ੍ਰਾइब करना ना भूलिएगा। तब तक के लिए अल्लाह निगहबान।